ਲਓ ਕਿ ਪੰਜਾਬ ਦੇ ਵਿੱਚ ਆਪਾਂ ਜ਼ਿਆਦਾਤਰ ਜਿਹੜੇ ਦੇਖਦੇ ਹਾਂ ਉਪਭੋਗਤਾ ਜਿਨ੍ਹਾਂ ਨੂੰ ਕਹਿੰਦੇ ਹਾਂ, ਖਪਤਕਾਰ ਕਹਿੰਦੇ ਹਾਂ, ਤਾਂ ਉਹ ਲੋਡ ਜੇ ਦੇਖੀਏ ਤਾਂ 4 ਕਿਲੋਵਾਟ ਤੋਂ ਥੱਲੇ ਥੱਲੇ ਵਾਲੀ ਹੈ ਜ਼ਿਆਦਾਤਰ। ਤਾਂ ਉਹਨਾਂ ਵਾਸਤੇ ਇਹ ਇੱਕ ਵੱਡੀ ਰਾਹਤ ਆ, ਕਿਉਂਕਿ ਇਹਨਾਂ ਨੇ 3 ਰੁਪਏ ਸਸਤੀ ਕਰ ਦਿੱਤੀ ਹੈ ਬਿਜਲੀ। ਤਾਂ ਇਹ ਕਟੌਤੀ ਜਿਹੜੀ ਉਹ ਇਸ ਤਰ੍ਹਾਂ ਹੋਏਗੀ ਕਿ ਮੰਨ ਲਓ ਜਿਵੇਂ ਕਿਸੇ ਦਾ ਲੋਡ ਹੈ ਜਿਹੜਾ 1 ਕਿਲੋਵਾਟ ਆ, ਤਾਂ ਉਹਦੀ ਜਿਹੜੀ ਬਿਜਲੀ ਦੀ ਕਾਸਟ ਪਵੇਗੀ ਹੁਣ 3 ਰੁਪਏ ਘਟ ਗਈ, ਤਾਂ ਉਹ ਰਹਿ ਗਈ 1 ਰੁਪਏ 19 ਪੈਸੇ। ਜੇ ਕਿਸੇ ਦਾ 2 ਕਿਲੋਵਾਟ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਦੱਸੀ ਹੈ ਕਿ 300 ਤੱਕ ਜਿਹੜੀ ਹੈ ਉਹ 4 ਰੁਪਏ ਤੋਂ ਮਤਲਬ ਕਿ ਉਹ ਜਿਹੜੀ ਹੈ ਉਹ ਰਹੇਗੀ, ਤੇ 5 ਰੁਪਏ 76 ਪੈਸੇ ਸ਼ਾਇਦ ਇਹਨਾਂ ਦਾ ਪਹਿਲਾ ਰੇਟ ਸੀਗਾ। ਇਹ ਇਸ ਤਰ੍ਹਾਂ ਮੈਂ ਦੁਬਾਰਾ ਕਰਦਾ ਥੋੜਾ ਜਿਹਾ ਯਤਨ ਕਿ ਜਿਵੇਂ 1 ਕਿਲੋਵਾਟ ਦਾ ਜਿਹਦਾ ਲੋਡ ਆ ਤਾਂ ਉਹਦੇ 'ਚ ਹੋ ਜਾਏਗਾ 3 ਰੁਪਏ ਦਾ ਕੱਟ ਲੱਗ ਕੇ 1 ਰੁਪਏ 19 ਪੈਸੇ ਰੇਟ। ਉਹ ਤਾਂ ਆਲਮੋਸਟ ਕਹਿ ਲਓ ਕਿ ਫ੍ਰੀ ਹੈ। ਉਹਦੇ ਵਿੱਚ ਆ ਜਾਂਦੇ ਆ ਜਿਵੇਂ ਆਪਣੇ ਐਸੀ ਭਾਈਚਾਰੇ ਦੇ ਪਰਿਵਾਰ ਆ ਜਾਂ ਹੋਰ ਗਰੀਬ ਗੁਰਬਾ ਹੈ ਜਿਹੜਾ, ਤੇ ਉਹ ਵੈਸੇ ਵੀ ਉਹਨਾਂ ਨੂੰ 100 ਯੂਨਿਟ ਜਾਂ 200 ਯੂਨਿਟ ਜਿਹੜੀ ਹੈ ਇਸ ਤਰ੍ਹਾਂ ਦਿੰਦੇ ਨੇ ਪਾਲਿਸੀ ਦੇ ਮੁਤਾਬਿਕ। ਫਿਰ ਜਿੱਦਾਂ ਆ ਗਿਆ ਅੱਗੇ 2 ਕਿਲੋਵਾਟ ਜਾਂ 3 ਕਿਲੋਵਾਟ, ਤਾਂ ਉਹਨਾਂ ਨੂੰ ਇਹ ਜਿਹੜੀ ਬਿਜਲੀ ਹੈ ਉਹ ਮਿਲੇਗੀ ਹੁਣ ਤਕਰੀਬਨ 4 ਰੁਪਏ, ਜਿਹੜੀ ਕਿ ਪਹਿਲਾਂ 7 ਰੁਪਏ ਸੀ। ਹੁਣ ਆਪਣੇ ਗੱਲ ਜਿਹੜੀ ਹਿਸਾਬ ਕਿਤਾਬ 'ਚ ਆ ਗਈ, ਮਤਲਬ ਕਿ 3 ਰੁਪਏ ਉਹਨਾਂ ਦੀ ਘਟ ਗਈ, ਜਿਹੜੇ ਦਰਮਿਆਨੇ ਜਿਹੇ ਆ ਗਏ। ਤੇ ਇਸ ਤੋਂ ਉੱਤੇ ਜੇ ਆਪਾਂ ਦੇਖੀਏ ਜਿਵੇਂ 4 ਕਿਲੋਵਾਟ 5 ਕਿਲੋਵਾਟ ਤੋਂ ਉੱਤੇ ਜਿਨ੍ਹਾਂ ਦਾ ਲੋਡ ਹੋਏਗਾ, ਸ਼ਾਇਦ 7 ਤੱਕ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਦਿੱਤਾ। ਹੁਣ ਮੈਨੂੰ ਪੱਕਾ ਪਤਾ ਨਹੀਂ ਸਲੈਬ ਕਿੰਨੀ ਬਣਾਈ ਆ, ਤਾਂ 1 ਕਿਲੋਵਾਟ ਵਾਲੀ ਹੋਗੀ, ਫਿਰ 1 ਤੋਂ ਲਾ ਲਓ ਕੋਈ 5-7 ਵਾਲੀ ਹੋਗੀ, ਔਰ 7 ਤੋਂ ਉੱਤੇ ਜਾਂ 5 ਤੋਂ ਉੱਤੇ ਇਹ ਸਲੈਬ ਦਾ ਹੁਣ ਸਵੇਰੇ ਪਤਾ ਲੱਗੇਗਾ ਜਦੋਂ ਉੱਠਾਂਗੇ ਅਖਬਾਰ ਪੜਾਂਗੇ। ਤਾਂ ਉਹ ਜਿਹੜਾ ਉਤਲਾ ਸਲੈਬ ਹੈ ਸਭ ਤੋਂ, ਜਿਵੇਂ ਆਪਾਂ ਕਹਿ ਲਈਏ ਐਲੀਟ ਕਲਾਸ ਜਿਹੜੀ ਹੈ ਜਿਨ੍ਹਾਂ ਦੇ ਕਈ ਏਸੀ ਚੱਲਦੇ ਆ, ਤਾਂ ਉਹ ਜਿਹੜਾ ਲੋਡ ਆ ਉਹਨਾਂ ਦੇ ਵਿੱਚ ਮਤਲਬ ਕਿ ਇਹਨਾਂ ਨੇ ਕੋਈ ਰਹਿਤ ਨਹੀਂ ਦਿੱਤੀ। ਤਾਂ ਬਹਰਹਾਲ ਇਹ ਜੇ ਕੁਛ ਪਰਸੈਂਟ ਨੂੰ ਛੱਡ ਦਈਏ ਤਾਂ ਬਾਕੀ ਜਿੱਦਾਂ ਮਿਡਲ ਕਲਾਸ ਕਾਮਨ ਮੈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਾਸਤੇ ਵੱਡੀ ਰਾਹਤ ਹੈ ਕਿ ਉਹਨੂੰ ਇਹ ਜਿਹੜੀ ਬਿਜਲੀ ਆ ਉਹ ਹੁਣ ਤਕਰੀਬਨ 4 ਰੁਪਏ ਪਵੇਗੀ, ਜਿਹੜੀ ਕਿ ਅੱਗੇ 7-8 ਰੁਪਏ ਸੀਗੀ। ਤਾਂ ਇਹ ਚੰਗੀ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਤੇ ਇਹ ਆ ਕਿ ਰਾਹਤ ਮਿਲਣੀ ਚਾਹੀਦੀ ਹੈ, ਚਲੋ ਦੇਰ ਨਾਲ ਸਹੀ ਇੱਕ ਰਾਹਤ ਦਿੱਤੀ ਜ਼ਰੂਰ ਗਈ ਹੈ, ਕਿਉਂਕਿ ਬਿਜਲੀ ਦੇ ਬਿੱਲ ਬੜੇ ਭਾਰੀ ਆਉਂਦੇ ਸੀਗੇ। ਤੇ ਬਾਕੀ ਹੁਣ ਇਹ ਡਰ ਰਹੇਗਾ ਕਿ ਕੱਲ ਨੂੰ ਸਰਕਾਰ ਬਦਲੀ ਜਾਂਦੀ ਹੈ ਜਾਂ ਇਹੀ ਸਰਕਾਰ ਰਿਪੀਟ ਹੁੰਦੀ ਹੈ, ਉਹ ਫਿਰ ਆ ਕੇ ਉਹੀ ਕੰਮ ਚੱਕ ਦੇਵੇਗੀ। ਕਿਉਂਕਿ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਤਾਂ ਚੋਣ ਮੈਨੀਫੈਸਟੋ 'ਚ ਆਖਿਆ ਸੀਗਾ ਕਿ ਅਸੀਂ ਬਿਜਲੀ ਸਸਤੀ ਪ੍ਰੋਵਾਈਡ ਕਰਵਾਵਾਂਗੇ, ਪਰ ਹੋਇਆ ਕੀ ਸੀ ਕਿ ਬਾਅਦ ਦੇ ਵਿੱਚ ਆਲ ਟਾਈਮ ਹਾਈ ਰੇਟ ਕਰ ਦਿੱਤਾ ਸੀਗਾ ਇਹਨਾਂ ਨੇ, ਬਹੁਤ ਮਹਿੰਗੀ ਕਰ ਦਿੱਤੀ ਸੀਗੀ ਬਿਜਲੀ। ਸੋ ਇਹੀ ਹੈ ਕਿ ਹੁਣ ਗਾਂ ਫੇਰ ਕਿਤੇ ਪੰਗਾ ਨਾ ਪੈ ਜਾਵੇ। ਦੂਜੀ ਗੱਲ ਇਹ ਹੈ ਕਿ ਬਿਜਲੀ ਆਏਗੀ ਕਿੱਥੋਂ, ਉਹਦਾ ਜ਼ਰੂਰ ਚਰਨਜੀਤ ਸਿੰਘ ਹੋਰਾਂ ਨੇ ਥੋੜਾ ਖੁਲਾਸਾ ਕੀਤਾ ਹੈ ਕਿ ਅਸੀਂ ਜਿਸ ਤਰ੍ਹਾਂ ਸੂਰਜੀ ਊਰਜਾ ਦਾ 500 ਮੈਗਾਵਾਟ ਦਾ ਟੈਂਡਰ ਕੀਤਾ ਹੈ, ਫਿਰ ਨਾਲ ਕਿਹਾ ਕਿ ਗੋਇੰਦਵਾਲ ਵਾਲੇ ਥਰਮਲ ਨੂੰ ਤੇ ਅਸੀਂ ਨੋਟਿਸ ਵੀ ਘੱਲ ਦਿੱਤਾ ਵਾ, ਕਿਉਂਕਿ ਉਹ ਸਾਨੂੰ 6-7 ਰੁਪਏ ਬਿਜਲੀ ਦੇ ਰਹੇ ਸੀਗੇ। ਇਸ ਤੋਂ ਇਲਾਵਾ ਦੂਜਿਆਂ ਦਾ ਵੀ ਕਹਿੰਦੇ ਕਿ ਮੱਕੂ ਠੱਪ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਉਹ ਦੱਸ ਰਹੇ ਨੇ ਕਿ ਸਾਨੂੰ ਬਿਜਲੀ ਜਿਹੜੀ ਆ ਉਹ ਈਜ਼ੀਲੀ ਮਿਲ ਜਾਏਗੀ। ਦਾਅਵਾ ਕਰ ਰਹੇ ਨੇ, ਦੇਖੋ ਵੈਸੇ ਤੇ ਆਪਾਂ ਅੱਗੇ ਕਈ ਵਾਰ ਖੋਲਿਆ ਹੈ ਮਸਲਾ ਕਿ ਪਤਾ ਨਹੀਂ ਕੱਲ ਨੂੰ ਕੀ ਹੋਏਗਾ, ਦਾਅਵਾ ਕਰ ਰਹੇ ਨੇ ਕਿ ਈਜ਼ੀਲੀ ਸਾਨੂੰ ਸਸਤੇ ਰੇਟ ਤੇ ਮਿਲ ਜਾਵੇਗੀ। ਦੂਜੀ ਚੀਜ਼ ਉਹਨਾਂ ਨੇ ਕਹੀ, ਉਹ ਕਹਿੰਦੇ ਕਿ ਦੇਖੋ ਮੇਰੀ ਤਾਂ ਘਰ ਦੀ ਬਿਜਲੀ ਦਾ ਬਿੱਲ ਭਰਦੀ ਆ, ਤੇ ਜਦੋਂ ਵੀ ਬਿੱਲ ਆਉਂਦਾ ਤੇ ਵੱਖਾਂ ਕੱਢਦੀ ਆ, ਤੇ ਸਾਰੇ ਚਲੋ ਇਸ ਪਾਸੇ ਵੀ ਸੌਖੇ ਹੋ ਜਾਵਾਂਗੇ। ਮਜ਼ਾਹੀਆ ਅੰਦਾਜ਼ ਦੇ ਵਿੱਚ ਉਹ ਕਹਿ ਰਹੇ ਸਨ। ਤਾਂ ਖੈਰ ਉਹਨਾਂ ਨੇ ਇਹ ਬਹੁਤ ਪ੍ਰਚਾਰਿਆ ਸੀ ਇਸ ਚੀਜ਼ ਨੂੰ, ਪਹਿਲਾਂ ਹੀ ਪੋਸਟ ਕਰ ਦਿੱਤਾ ਸੀਗਾ ਕਿ ਇੱਕ ਇਤਿਹਾਸਿਕ ਫੈਸਲਾ ਹੋਏਗਾ। ਇਤਿਹਾਸਿਕ ਤੇ ਨਹੀਂ, ਇਹਨਾਂ ਨੇ ਲਾਗੂ ਲਾਇਆ ਸੀ, ਇਹਨਾਂ ਦੇ ਰੇਟਾਂ ਦੇ ਵਿੱਚ ਇਹਨਾਂ ਨੇ ਹੁਣ ਥੋੜਾ ਬਹੁਤਾ ਘੱਟ ਕਰ ਦਿੱਤਾ। ਸੋ ਚਲੋ ਜੋ ਵੀ ਹੈ ਥੋੜਾ ਬਹੁਤਾ ਹੀ ਸਹੀ, ਕਿਤੇ ਨਾ ਕਿਤੇ ਕਹਿ ਲਓ ਕਿ ਰਾਹਤ ਵਾਲਾ ਸੁੱਖ ਦਾ ਸਾਹ ਜ਼ਰੂਰ ਆਇਆ, ਪਰ ਸੁੱਖ ਦਾ ਸਾਹ ਸਿੱਧੂ ਨਹੀਂ ਲੈਣ ਦਿੰਦਾ ਮੈਨੂੰ ਲੱਗਦਾ। ਉਹਨੇ ਕਿਹਾ, ਕਹਿੰਦਾ ਕਿ ਆਖਰੀ 2 ਮਹੀਨਿਆਂ 'ਚ ਲੋਲੀਪੌਪ ਵੱਢੀ ਜਾਂਦੇ ਹੋ, ਦੀਵਾਲੀ ਗਿਫਟਾਂ ਨਾਲ ਕੰਮ ਨਹੀਂ ਦੇ ਸਕਦਾ। ਮਤਲਬ ਉਹਨੇ ਆਪਦਾ ਬੱਤਰ ਬਾਹ ਦਿੱਤਾ। ਆਮ ਆਦਮੀ ਪਾਰਟੀ ਵਾਲੇ ਤੇ ਭਾਈ ਰੁਕੇ ਹੀ ਨਹੀਂ, ਉਹ ਤਾਂ ਪਤਾ ਨਹੀਂ ਕਿਵੇਂ ਲਾਏ ਵੀ ਤੁਰੇ ਆਉਂਦੇ ਸੀਗੇ ਸਿੱਧਾ ਸੁਣਦੇ। ਇੱਧਰੋਂ ਇਹਨਾਂ ਨੇ ਇਹ ਐਲਾਨ ਕੱਟ ਕੇ ਤੇ ਹਾਲੇ ਮੇਰੇ ਖਿਆਲ ਦੇ ਨਾਲ ਗੱਡੀਆਂ ਨੂੰ ਸੈਲਫ ਨਹੀਂ ਮਾਰੇ ਹੋਣੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਚੰਨੀ ਡਰਾਮੇਬਾਜ਼ ਆ,
राजस्थान च नहीं बिजली सस्ती करते, छत्तीसगढ़ च नहीं करते, क्योंकि ड्रामा करके हुण इन्हां ने वोटां फड़नियां। सो इस तरह का एक रलिया मिलिया प्रतिक्रम भी है। पर जे तुसीं कॉमन मैन के लिहाज नाल देखोगे, ₹3 पर यूनिट रेट घट जाना, किते ना किते उहदे वास्ते रियायत आ। जिहड़ा खपतकार खपत भी करदा, मतलब कि कोई ओहदी 300-400 यूनिट जिहड़ी है वो कंज्यूम भी हुंदी है, ते वो बिल भी रेगूलर भरदा है। ਤਾਂ ਉਹਦੇ ਵਾਸਤੇ ਕਿਤੇ ਨਾ ਕਿਤੇ ਸੁੱਖ ਦਾ ਸਾਹ ਸਿੱਧਾ ਹਿਸਾਬ ਕਿਤਾਬ ਆ ਕਿ ਜੇ ਤੁਸੀਂ ਅੱਗੇ ਆਪਾਂ ਦੇਖਦੇ ਸੀਗੇ ਕਿ ਲਾ ਲਓ ਕਿ 300 ਯੂਨਿਟ ਜਿਹੜੀ ਹੈ ਉਹ ਮੱਚਦੀ ਸੀਗੀ, ਤਾਂ ਅੱਗੇ 7 ਰੁਪਏ ਦੇ ਹਿਸਾਬ ਨਾਲ ਲਿਆ, ਤਾਂ ਹੁਣ ਉਹ 4 ਰੁਪਏ ਦੇ ਹਿਸਾਬ ਨਾਲ ਹੋ ਜਾਏਗੀ। ਤੇ ਦੇਖ ਲਓ ਕਿ ਕਿੰਨਾ ਫਰਕ ਪੈ ਜਾਏਗਾ, ਤਕਰੀਬਨ 1200 ਦਾ ਫਰਕ ਪੈ ਜਾਏਗਾ। ਸੋ ਇਸ ਤਰ੍ਹਾਂ ਕਾਫੀ ਜ਼ਿਆਦਾ ਕਹਿ ਲਓ ਕਿ ਇੱਕ ਰਾਹਤ ਵਾਲਾ ਜਾਂ ਸੁੱਖ ਦਾ ਸਾਹ ਹੈ ਜਿਹੜਾ ਕਿਸੇ ਪਾਸੋਂ ਕੰਮ ਹੋਇਆ ਜ਼ਰੂਰ ਹੈ। ਬਾਕੀ ਹੁਣ ਪਤਾ ਨਹੀਂ ਰਾਜਨੀਤੀ ਦੇ ਵਿੱਚ ਅੱਗੇ ਕੀ ਹੋਏਗਾ, ਬਿਜਲੀ ਜਿਹੜੀ ਹੈ ਪੂਰੀ ਹੋਏਗੀ ਕਿ ਨਹੀਂ ਹੋਏਗੀ। ਵੈਸੇ ਅੱਜ ਇੱਕ ਗੱਲ ਤੇ ਮੰਨ ਗਏ ਚਰਨਜੀਤ ਸਿੰਘ ਹੋਰੀ, ਕਹਿੰਦੇ ਕਿ ਅਸੀਂ ਸਰਵੇ ਕੀਤਾ ਜੀ, ਲੋਕ ਮੁਫਤ ਦੀ ਬਿਜਲੀ ਦੇ ਨਾਲੋਂ ਸਸਤੀ ਬਿਜਲੀ ਚਾਹੁੰਦੇ ਆ। ਤਾਂ ਇਹਨਾਂ ਨੇ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਪਿਛਲਾ ਫੈਸਲਾ ਹੋ ਸਕਦਾ ਪਲਟਣ ਦਾ ਮਨ ਬਣਾ ਲਿਆ ਹੋਵੇ ਕਿ ਸਸਤੀ ਬਿਜਲੀ ਪ੍ਰੋਵਾਈਡ ਕਰਵਾਓ। ਹਾਂ ਠੀਕ ਹੈ, ਇੱਕ ਸੈਕਸ਼ਨ ਨੂੰ ਆਪਾਂ ਜ਼ਰੂਰ ਦੇ ਸਕਦੇ ਹਾਂ ਸਸਤੀ, ਬਾਕੀ ਜਿਹੜੇ ਆ ਉਹਨਾਂ ਨੂੰ ਸਸਤੀ ਰੇਟ ਤੇ ਬਿਜਲੀ ਜਿਹੜੀ ਆ ਉਹ ਦੇ ਕੇ ਬਿੱਲ ਸਾਰਿਆਂ ਤੋਂ ਲੈ ਲਿਆ ਜਾਵੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕੇਂਦਰ ਸਰਕਾਰ ਕੋਲ 26 ਨਵੰਬਰ ਤੱਕ ਦਾ ਸਮਾਂ, ਬਾਅਦ ਵਿੱਚ ਕੀਤਾ ਜਾਵੇਗਾ ਅੰਦੋਲਨ ਮਜ਼ਬੂਤ, ਟਿਕੈਤ ਹੋਣਾ ਦਾ ਬਿਆਨ। ਆਹੋ ਨਹੀਂ, ਅੰਦੋਲਨ ਕਮਜ਼ੋਰ ਕਾਹਤੋਂ ਕੀਤਾ? ਫਿਰ ਅੰਦੋਲਨ ਤੇ ਆਲਵੇਜ਼ ਮਜ਼ਬੂਤ ਰਹਿਣਾ ਚਾਹੀਦਾ ਨਾ। ਇਹ ਟਿਕੈਤ ਸਾਹਿਬ ਜਿਹੜੇ ਆ ਨਾ, ਤੁਹਾਨੂੰ ਪਤਾ ਹੀ ਆ, ਇਹ ਕਹਿੰਦੇ ਆ ਕਿ 26 ਨਵੰਬਰ ਦਾ ਅਸੀਂ ਤੁਹਾਨੂੰ ਸਮਾਂ ਦਿੱਤਾ ਵਾ। 27 ਨਵੰਬਰ ਤੋਂ ਪਿੰਡਾਂ ਦੇ ਕਿਸਾਨ ਟਰੈਕਟਰਾਂ ਨਾਲ ਚਾਰੋਂ ਪਾਸੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚਣਗੇ ਤੇ ਪ੍ਰਦਰਸ਼ਨ ਸਥਾਨਾਂ ਤੇ ਅੰਦੋਲਨ ਨੂੰ ਮਜ਼ਬੂਤ ਕਰਨਗੇ। ਅੱਛਾ, ਕਮਾਲ ਦੀ ਗੱਲ ਤੇ ਇਹ ਆ ਕਿ ਚੜੂਨੀ ਸਾਹਿਬ ਕਹਿੰਦੇ ਕਿ ਅਸੀਂ ਉਹ ਟਰੈਕਟਰਾਂ ਟਰੂਕਟਰਾਂ ਵਾਲਾ ਕੰਮ ਨਹੀਂ ਕਰਨਾ, ਅਸੀਂ ਤੇ ਸੰਸਦ ਦੇ ਵਿੱਚ ਹੀ ਜਾਵਾਂਗੇ ਸਿੱਧਾ। ਸੋ ਉਹ ਅਲੱਗ ਜਿਹਾ ਇੱਕ ਪ੍ਰੋਗਰਾਮ ਦੇ ਰਹੇ, ਪਤਾ ਨਹੀਂ ਦੇਖੋ ਕੀ ਬਣ ਰਿਹਾ। ਮੈਂ ਦੇਖੋ ਜੇ ਬੜਾ ਕਨਫਿਊਜ਼ ਆ। ਇਹ ਟਕੈਤ ਸਾਹਿਬ ਜਿਹੜੇ ਆ ਥੋੜੇ ਦਿਨ ਪਹਿਲਾਂ ਐਲਨਾਬਾਦ ਦੇ ਵਿੱਚ ਜਦੋਂ ਅਜਿਹੀ ਚੋਣ ਦਾ ਪ੍ਰਚਾਰ ਚੱਲ ਰਿਹਾ ਸੀ, ਇਹਨਾਂ ਦੀ ਕਰਤੂਤ ਤੁਹਾਨੂੰ ਮੈਂ ਦੱਸਾਂ ਤੇ ਤੁਸੀਂ ਹੈਰਾਨ ਰਹਿ ਜਾਓਗੇ। ਇਹਨਾਂ ਨੇ ਭਰੀ ਸਭਾ ਦੇ ਵਿੱਚ ਇੱਕ ਪਾਰਟੀ ਵਾਸਤੇ ਉੱਥੇ ਵੋਟਾਂ ਮੰਗ ਲਈਆਂ, ਭਰੀ ਸਭਾ ਦੇ ਵਿੱਚ। ਮਤਲਬ ਕਿ ਜਿਹੜੇ ਬੰਦੇ ਨੇ ਅਸਤੀਫਾ ਦਿੱਤਾ ਆਵੇ ਚੌਟਾਲਾ ਨੇ, ਉਸ ਬੰਦੇ ਨੇ ਅਸਤੀਫਾ ਦੇ ਕੇ ਫਿਰ ਕਾਗਜ਼ ਭਰ ਦਿੱਤੇ ਕਿ ਮੈਂ ਇਲੈਕਸ਼ਨ ਲੜਨ ਲੱਗਾ, ਲੈ ਪਾਓ ਵੋਟਾਂ। ਪਹਿਲਾਂ ਕਿਸਾਨਾਂ ਦੇ ਹੱਕ 'ਚ ਦਿੱਤਾ ਅਸਤੀਫਾ, ਤੇ ਹੁਣ ਕਹਿੰਦੇ ਕਿ ਕਿਸਾਨਾਂ ਦੇ ਹੱਕ ਵਾਸਤੇ ਭਾਈ ਜਿਤਾਓ। ਕੀ ਹਿਸਾਬ ਕਿਤਾਬ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ। ਤੇ ਉੱਥੇ ਇਹਨਾਂ ਨੇ ਅਵੇ ਚੌਟਾਲਾ ਦੇ ਹੱਕ ਦੇ ਵਿੱਚ ਜਦੋਂ ਵੋਟਾਂ ਮੰਗ ਲਈਆਂ, ਪੰਜਾਬ ਦੀ ਲੀਡਰਸ਼ਿਪ ਇਹਨਾਂ ਨੇ ਇੰਨੀ ਕਸੂਤੀ ਫਸਾ ਦਿੱਤੀ। ਇਹਨਾਂ ਨੇ ਤਾਂ ਘੱਟ, ਅਸੀਂ ਆਪ ਹੀ ਕਸੂਤੀ ਫਸਾ ਦਿੱਤੀ ਆ, ਕਿਉਂਕਿ ਅਸੀਂ ਆਪ ਛੇਤਰਾਂ ਨਾਲ ਜਿਹੜੀ ਦਾਲ ਮੰਡੀ ਹੈ ਨਾ, ਛੇਤਰੀ ਦਾਲ ਮੰਡੀ ਆ, ਉਹਦਾ ਸਿੱਟਾ ਇਹ ਆ ਕਿ ਸਾਡੀ ਜਿਹੜੀ ਲੀਡਰਸ਼ਿਪ ਸੀ ਉਹ ਚਾਹ ਕੇ ਵੀ, ਰਾਜੇਵਾਲ ਨੇ ਜਿਹੜੀ ਵੀਡੀਓ ਪਾਈ ਆ ਇਸ ਚੀਜ਼ ਨੂੰ ਕੰਡੈਮ ਕਰਕੇ, ਤਾਂ ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਟਕੈਤ ਦਾ ਨਾਂ ਤੱਕ ਵੀ ਨਹੀਂ ਲਿਆ। ਇੰਨੇ ਮਜਬੂਰ ਤੇ ਇੰਨੇ ਲਾਚਾਰ ਹੋ ਗਏ ਨੇ। ਤੁਸੀਂ ਹਿਸਾਬ ਲਾ ਲਓ ਕਿ ਇੱਕ ਬੰਦਾ ਸਿੱਧਾ ਹੀ ਵੋਟਾਂ ਮੰਗੀ ਜਾਂਦਾ, ਚੜੂਨੀ ਵੀ ਮੰਗੀ ਜਾਂਦਾ, ਉਹ ਵੀ ਮੰਗੀ ਜਾਂਦਾ, ਤੇ ਸਾਡੀ ਜਿਹੜੀ ਲੀਡਰਸ਼ਿਪ ਆ ਅਸੀਂ ਇੱਥੇ ਲਿਆ ਕੇ ਖਿਲਾਰ ਦਿੱਤੀ ਆ ਕਿ ਉਹਨਾਂ ਦੇ ਕੋਲ ਬੋਲਣ ਦਾ ਜਿਗਰਾ ਵੀ ਨਹੀਂ ਰਿਹਾ। ਸੋ ਆਹ ਚੀਜ਼ਾਂ ਚੱਲ ਰਹੀਆਂ ਨੇ ਸਾਈਡ ਬਾਈ ਸਾਈਡ, ਅਸੀਂ ਤਵੱਜੋ ਨਹੀਂ ਦਿੰਦੇ ਇਹਨਾਂ ਚੀਜ਼ਾਂ ਤੇ। ਖੈਰ ਜਿਹੜਾ ਮੋਰਚਾ ਮਜ਼ਬੂਤ ਕਰਨ ਦਾ ਗੱਲ ਕਰ ਰਹੇ ਨੇ, ਤਾਂ ਚੜੂਨੀ ਸਾਹਿਬ ਤਾਂ ਕੁਛ ਹੋਰ ਪ੍ਰੋਗਰਾਮ ਦੇਈ ਜਾਂਦੇ ਸੀ ਅੱਜ। ਇਹ ਹਾਲਾਂਕਿ ਮੀਟਿੰਗਾਂ ਕਰਨਗੇ 6 ਤੇ 9 ਨੂੰ ਮੀਟਿੰਗਾਂ ਨੇ ਮੇਰੇ ਖਿਆਲ ਦੇ ਨਾਲ SPM ਦੀਆਂ, ਉਹਦੇ ਵਿੱਚ ਕੋਈ ਪ੍ਰੋਗਰਾਮ ਬਣਾਇਆ ਜਾਏਗਾ। ਪਰ ਟਰੈਕਟਰਾਂ ਦੇ ਮਾਮਲੇ ਦੇ ਵਿੱਚ ਤੇ ਅੱਗੇ ਵਾਂਗੂ ਜਿਵੇਂ ਚੜੂਨੀ ਸਾਹਿਬ ਤੇ ਟਕੈਤ ਸਾਹਿਬ ਦੀ ਰਾਏ ਰਲਦੀ ਨਹੀਂ, ਉਹ ਡਿਫਰ ਕਰੀ ਜਾਂਦੇ ਨੇ ਇੱਕ ਦੂਜੇ ਦੇ ਨਾਲ। ਹੁਣ ਗੱਲ ਇਹ ਆ ਕਿ ਮੋਰਚਾ ਤਾਂ ਮਜ਼ਬੂਤ ਕਰਨਾ ਹੀ ਪਵੇਗਾ ਤੁਹਾਨੂੰ। UP ਦਾ ਇਲੈਕਸ਼ਨ ਆ ਗਿਆ, ਹੁਣ ਤਾਂ ਕੁਛ ਨਾ ਕੁਛ ਕਰਨਾ ਪਵੇਗਾ। ਏਦਾਂ ਤੇ ਅਨੰਤ ਕਾਲ ਵਾਸਤੇ ਨਹੀਂ ਨਾ ਬੈਠ ਸਕਦੇ ਤੁਸੀਂ, ਕੁਛ ਨਾ ਕੁਛ ਦਬਾਅ ਤੇ ਬਣਾਉਣਾ ਪਵੇਗਾ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਹਿੰਸਾ ਕਰੋ, ਮੈਂ ਨਹੀਂ ਕਹਿੰਦਾ ਕਿ ਬੰਦੇ ਮਰਵਾ ਕੇ ਬਹਿ ਜਾਓ, ਪਰ ਕੁਛ ਨਾ ਕੁਛ ਤਾਂ ਤੁਹਾਨੂੰ ਰਣਨੀਤੀ 'ਚ ਤਬਦੀਲੀ ਲਿਆਉਣੀ ਪਵੇਗੀ ਨਾ। ਕਿਉਂਕਿ ਸੰਘਰਸ਼ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਇਹਦੇ ਵਿੱਚ ਤਾਜ਼ਗੀ ਬਣੀ ਰਹਿਣੀ ਚਾਹੀਦੀ ਹੈ, ਇਹਦੇ ਵਿੱਚ ਊਰਜਾ ਬਣੀ ਰਹਿਣੀ ਚਾਹੀਦੀ ਹੈ, ਇਹਦੇ ਵਿੱਚ ਜੋਸ਼ ਬਣਿਆ ਰਹਿਣਾ ਚਾਹੀਦਾ, ਇਹਦੇ ਵਿੱਚ ਨਵਾਂਪਨ ਜਿਹੜਾ ਹਮੇਸ਼ਾ ਬਣਿਆ ਰਹਿਣਾ ਚਾਹੀਦਾ, ਇਹਦੀ ਗਤੀਸ਼ੀਲਤਾ ਬਣੀ ਰਹਿਣੀ ਚਾਹੀਦੀ ਹੈ। ਤਾਂ ਉਹਦੇ ਵਾਸਤੇ ਵਿਉਂਤਬੰਦੀ ਕਰਕੇ ਠੋਸ ਪ੍ਰੋਗਰਾਮ ਦੇਣ ਦਾ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਆ।
ਪਰ ਜਿਵੇਂ ਟਕੈਤ ਸਾਹਿਬ ਚੱਲਦੇ ਪਏ ਆ ਤੇ ਅੱਜ ਇਹਨਾਂ ਬਾਰੇ ਬਹੁਤ ਮਾੜਾ ਬੋਲਿਆ ਇੱਕ ਇਹਨਾਂ ਦਾ ਹਰਿਆਣੇ ਦੇ ਵਿੱਚ ਤਰਜਮਾਨ ਆ, ਤਾਂ ਉਹਨੇ ਤਾਂ ਕਿਹਾ ਕਿ ਇਹਨਾਂ ਦਾ ਬੋਲਣ ਦੀ ਅਕਲ ਹੀ ਹੈ ਨਹੀਂ ਗੀ, ਬੋਲ ਔਰ ਜਿਹੜਾ ਮਰਜ਼ੀ ਨੂੰ ਪੈਸੇ ਦੇ ਕੇ ਖਰੀਦ ਸਕਦਾ। ਹੁਣ ਸਿੱਧੀਆਂ ਸਾਧੀਆਂ ਉਹ ਵੀ ਗੱਲਾਂ ਸੁਣਾਉਣ ਲੱਗ ਪਏ ਜਿਹੜੇ ਕਿ ਬੋਲਦੇ ਹੀ ਨਹੀਂ ਸੀ, ਕੁਸਕਦੇ ਨਹੀਂ ਸਨ। ਤਾਂ ਕਹਿਣ ਦਾ ਭਾਵ ਇਹ ਆ ਕਿ ਟਕੈਤ ਸਾਹਿਬ ਨੂੰ ਟਿਕਾਉਣਾ ਚਾਹੀਦਾ ਇਹਨਾਂ ਵੱਲੋਂ ਕਿ ਭਾਈ ਥੋੜਾ ਜਿਹਾ ਸੰਭਲ ਕੇ ਚੱਲੋ, ਇਸ ਤਰ੍ਹਾਂ ਨਾ ਕਰੋ। ਇਸ ਤਰ੍ਹਾਂ ਮਜ਼ਬੂਤ ਨਹੀਂ ਹੋਏਗਾ ਮੋਰਚਾ ਜਿਸ ਤਰ੍ਹਾਂ ਤੁਸੀਂ ਇੱਕ ਧਿਰ ਵਾਸਤੇ, ਕਿਉਂਕਿ ਕਦੇ ਪੂਜਾ ਦੁਆਲੇ ਪਰੌਂਠੇ ਖਾਣੇ ਵੀ ਜਾ ਕੇ ਜੈਣੀ ਕੋਲ, ਕਦੇ ਤੁਸੀਂ ਚਲੇ ਜਾਂਦੇ ਚਟਾਲਿਆਂ ਦੇ ਘਰੇ, ਕਦੇ ਉਹਨਾਂ ਵਾਸਤੇ ਤੁਸੀਂ ਵੋਟਾਂ ਮੰਗਣੀਆਂ ਸਟਾਰਟ ਕਰ ਦਿੰਦੇ ਹੋ। ਸੋ ਇਹ ਏਦਾਂ ਮੋਰਚਾ ਮਜ਼ਬੂਤ ਹੋਣ ਦੀ ਥਾਂ ਤੇ ਮਜਬੂਰ ਹੋ ਜਾਏਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਵਿਧਾਇਕ ਗਿੱਲ ਨੇ ਬਿੱਲ ਤੇ ਦਿੱਤੀ ਹੁਣ ਸਫਾਈ। ਅੱਛਾ, ਇਹਨਾਂ ਦਾ ਦਿਲ ਹੁਣ ਸਫਾਈ ਦੇਣ ਲਈ ਆ ਗਿਆ ਕਿ ਗਿੱਲ ਦੇ ਬਿੱਲ ਦਾ ਅਸਲ ਦੇ ਵਿੱਚ ਚਿੱਠਾ ਕੀ ਸੀਗਾ। ਬਿੱਲ ਦਾ ਮਾਮਲਾ ਤੇ ਤੁਸੀਂ ਦੇਖ ਲਿਆ ਹੋਣਾ ਕਿ ਕਿੱਦਾਂ ਜਿਹੜੇ MLA ਆ ਗਿੱਲ ਸਾਹਿਬ, ਪੱਟੀ ਵਾਲੇ ਹਰਮਿੰਦਰ ਸਿੰਘ ਗਿੱਲ, ਉਹਨਾਂ ਦਾ 18 ਲੱਖ ਤੇ 50,000 ਦਾ ਸੀ ਕਿ 40,000 ਦਾ ਸੀ ਬਿੱਲ, ਉਹ ਸਾਰਾ ਮਾਫ ਹੋ ਗਿਆ। ਬਕਾਇਆ ਜੋ ਮਾਫ ਕੀਤਾ ਇਹਨਾਂ ਨੇ ਪਿਛਲੇ ਦਿਨੀ, ਤਾਂ ਇਹਨਾਂ ਨੂੰ ਬੜਾ ਸਿੱਧਾ ਪਿਆ ਕੰਮ। ਵੈਸੇ ਕਮਾਲ ਦੀ ਗੱਲ ਹੈ ਕਿ ਉਸ ਤੋਂ ਪਹਿਲਾਂ ਇੱਕ ਇਹਨਾਂ ਦੀ ਆਡੀਓ ਵੀ ਵਾਇਰਲ ਹੋਈ। ਆਡੀਓ ਦੇ ਵਿੱਚ ਇੱਕ SDO ਨੂੰ ਬੜਾ ਪੁੱਠਾ ਸਿੱਧਾ ਬੋਲੇ, ਅੱਗੇ ਤੁਹਾਨੂੰ ਯਾਦ ਹੋਣਾ ਹੈ ਇੱਕ SHO ਨੂੰ ਵੀ ਇਸੇ ਤਰ੍ਹਾਂ ਫੋਨ ਲਾ ਲਿਆ ਸੀ ਕਿ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਤੂੰ ਮੈਨੂੰ ਆ ਕੇ ਸਲਾਮ ਨਹੀਂ ਠੋਕੀ। ਲਾ ਬੰਦਾ ਪੁੱਛੇ ਮੁੰਬਈ ਦਾ ਕੋਈ ਦਾਦਾ ਕਿ ਤੂੰ ਮੈਨੂੰ ਸਲਾਮ ਨਹੀਂ ਠੋਕੀ ਆ ਕੇ। ਅੱਛਾ, ਹੁਣ SDO ਨੂੰ ਇਹ ਕਹਿ ਰਹੇ ਸੀ ਕਿ ਅਸੀਂ ਤੇ ਬਕਾਇਆ ਮਾਫ ਕਰ ਰਹੇ ਆ ਲੋਕਾਂ ਦਾ, ਤੂੰ ਜੁਰਮਾਨੇ ਕਰੀ ਜਾ ਰਿਹਾ। ਬੰਦਾ ਪੁੱਛੇ ਕਿ ਭਾਈ ਤੁਸੀਂ ਚੋਰੀ ਵੀ ਲੀਗਲਾਈਜ਼ ਕਰ ਦਿੱਤੀ, ਕੁੰਡੀ ਵੀ ਲੀਗਲਾਈਜ਼ ਕਰ ਦਿੱਤੀ ਆ। ਉਹਨਾਂ ਨੇ ਅਗਲਿਆਂ ਦੇ ਕੇਸ ਫੜੇ ਤੇ ਜੁਰਮਾਨਾ ਪਾ ਦਿੱਤਾ। ਚਲੋ ਆਪਾਂ ਕਹਿ ਦਿੰਦੇ ਕਈ ਵਾਰ ਗਰੀਬ ਹੁੰਦਾ ਬੰਦਾ ਕਿ ਯਾਰ ਥੋੜਾ ਘੱਟ ਕਰ ਲਓ ਜੁਰਮਾਨਾ, ਤੇ ਗੱਲ ਹੁੰਦੀ ਹੈ ਕਿ ਹੁਣ ਜ਼ਿਆਦਾ ਤੁਸੀਂ ਕੈਬਨਿਟ ਦੇ ਵਿੱਚ ਤਗੜੇ ਹੋ ਕੇ ਪਾ ਦਿਓ ਮਤਾ। ਵੈਸੇ ਬਾਦਲ ਸਾਹਿਬ ਕਰ ਹੀ ਜਾਂਦੇ ਸੀ, ਉਹ ਕਹਿੰਦੇ ਜਿਹੜੀਆਂ ਤੁਸੀਂ ਕਾਕਾ ਕੁੰਡੀਆਂ ਕਾਟੀਆਂ ਵੀ ਲਾਉਂਦੇ ਜਿਹੜੇ ਵੀ ਬਿੱਲ ਮੈਨੂੰ ਹੀ ਭਰਨਾ ਪੈਂਦਾ, ਮਤਲਬ ਕਿ ਦੱਬੀ ਆਇਆ ਤਾਂ ਕੰਮ ਮੈਂ ਹੀ ਦੇਣੇ ਪਏ। ਸੋ ਗੱਲ ਇਹ ਆ ਕਿ ਇੱਕ ਤੇ ਜਦੋਂ ਇਹ ਆਡੀਓ ਆਈ ਫਿਰ ਨਾਲ ਦੀ ਨਾਲ ਤਬਦੀਲੀ ਮੱਚੀ ਤੇ ਨਾਲ ਦੀ ਨਾਲ ਇਹ ਖਬਰ ਵੀ ਨਿਕਲ ਕੇ ਆ ਗਈ ਕਿ ਇਹਨਾਂ ਦਾ ਬਕਾਇਆ ਮਾਫ ਹੋ ਗਿਆ। ਹੁਣ ਇਹ ਸਫਾਈ ਇਹ ਦੇ ਰਹੇ ਨੇ ਕਿ ਦੇਖੋ ਜਦੋਂ ਮੈਂ ਕੋਠੀ ਖਰੀਦੀ ਸੀਗੀ ਉਹ ਮੀਟਰ ਵਿੱਚ ਹੀ ਆਇਆ ਸੀਗਾ, ਜਸਵਿੰਦਰ ਸਿੰਘ ਦੇ ਨਾਂ ਤੇ ਮੀਟਰ ਸੀਗਾ ਤੇ ਉਹਦਾ ਜਿਹੜਾ ਲੋਡ ਸੀ ਉਹ 1 ਕਿਲੋਵਾਟ ਸੀਗਾ। ਕਿਲੋਵਾਟ ਦੇ ਮੁਤਾਬਕ ਹੀ ਪੈਂਦਾ ਨਾ ਬਿੱਲ, ਕੁਛ ਫਿਕਸ ਖਰਚੇ ਵਗੈਰਾ ਜਿਹੜੇ ਹੁੰਦੇ ਨਾ ਉਹ ਇਸ ਹਿਸਾਬ ਨਾਲ ਹੀ ਪੈਂਦੇ ਆ ਲੋਡ ਦੇ ਹਿਸਾਬ ਨਾਲ। ਅੱਗੇ ਜੀ ਮੈਂ ਦਰਖਾਸਤ ਕੀਤੀ ਸੀ ਕਿ ਮਹਿਕਮੇ ਨੂੰ ਕਿ ਮੇਰਾ ਲੋਡ ਵਧਾ ਦਿਓ, ਇਹਨਾਂ ਵਧਾਇਆ ਨਹੀਂ ਤੇ 12 ਕਿਲੋਵਾਟ ਬਣਦਾ ਦੇਖ ਲਓ ਲੋਡ, 12 ਕਿਲੋਵਾਟ। ਤਾਂ ਜਿਹੜਾ ਬਕਾਇਆ ਉਹ 18.5 ਲੱਖ ਰੁਪਈਆ ਬਲਜੀਤ ਸਿੰਘ ਸਿੱਧੂ ਦਾ ਬਕਾਇਆ ਵੀ ਤੁਹਾਨੂੰ ਪਤਾ ਨਾ ਲੱਖਾਂ ਚ ਨਿਕਲਿਆ ਸੀਗਾ। ਤੇ ਜਦੋਂ ਨਿਕਲਿਆ ਫਿਰ ਮਾਨਤੀ ਜੀ ਅੱਧਾ ਕੁ ਭਰ ਦਿੱਤਾ। ਇਹ ਸਾਰਾ ਮੇਰੇ ਖਿਆਲ ਦੇ ਨਾਲ ਬਕਾਏ ਵਾਲਾ ਜੇ ਤੁਸੀਂ ਵੇਖੋਗੇ, ਲੁਧਿਆਣੇ ਚੋਂ ਖਬਰ ਆਈ ਕਿਸੇ ਜਨਾਨੀ ਦਾ 10 ਰੁਪਏ ਵਿਚਾਰੀ ਦਾ ਹੋਇਆ, ਕਿਸੇ ਬੰਦੇ ਦਾ 45 ਰੁਪਏ ਹੋਇਆ। ਇੱਥੇ ਲੱਖਾਂ ਦੇ ਵਿੱਚ ਬਕਾਏ ਇਹਨਾਂ ਦੇ ਤਹਿਤ ਹੀ ਇਹਨਾਂ ਨੇ ਚੰਗੀ ਸਕੀਮ ਲਾਈ ਤੇ ਆਪਣਾ ਜਿਹੜਾ ਇਹ ਕੰਮ ਕਰਨ ਵਾਲਾ ਹੈ ਤੇ ਕਰੀਏ ਆਪਾਂ ਤੇ ਸਕੀਮ ਚ ਆ ਜਾਣਾ। ਦੇਖ ਲਓ, ਬਿਲਕੁਲ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਸੈਂਪਲਾਂ ਨੂੰ ਮਿਲੇ ਸਮੀਰ ਵਾਨਖੇੜੇ ਮੁਹੱਈਆ ਕਰਵਾਏ ਦਸਤਾਵੇਜ਼। ਵਾਨਖੇੜੇ ਨੂੰ ਤੇ ਵਾਣੇ ਪਾ ਦਿੱਤਾ ਨਾ ਨਵਾਬ ਮਲਿਕ ਨੇ। ਗੱਲ ਇਹ ਹੈ ਕਿ ਵਿਜੇ ਸੈਂਪਲਾਂ ਨੂੰ ਇਹ ਮਿਲੇ ਨੇ ਸਮੀਰ ਵਾਨਖੇੜੇ ਮੁਹੱਈਆ ਕਰਵਾਏ ਨੇ ਦਸਤਾਵੇਜ਼। ਇਹਦਾ ਮਤਲਬ ਕੀ ਨਿਕਲਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਨੇ ਵਿਜੇ ਸੈਂਪਲਾਂ। ਔਰ ਆਪਾਂ ਅਕਸਰ ਗੱਲਾਂ ਕਰਦੇ ਹੁੰਦੇ ਆ ਕਿ ਇਹ ਦੇਖੋ ਠੀਕ ਆ, ਇਦਾਂ ਦੇ ਜਿਹੜੇ ਕਮਿਸ਼ਨ ਆ ਉਹ ਕੰਮ ਕਰਦੇ ਵੀ ਨੇ, ਕੰਮ ਵੀ ਕਰਦੇ ਨੇ, ਪਰ ਜ਼ਿਆਦਾਤਰ ਕੀ ਹੁੰਦਾ ਕਿ ਉਹਦੇ ਵਿੱਚ ਰਾਜਨੀਤੀ ਹੁੰਦੀ ਉਹ ਐਂਗਲ ਤੇ ਰਹਿੰਦਾ ਹੀ ਰਹਿੰਦਾ ਆ। ਮਸਲਨ ਆਪਾਂ ਦੇਖਿਆ ਸੀ ਆ ਜਿਹੜਾ ਸਾਡਾ ਪੰਜਾਬ ਦਾ ਮਹਿਲਾ ਆਯੋਗ ਹੈ, ਕਿਸ ਤਰ੍ਹਾਂ ਜਦੋਂ ਚਰਨਜੀਤ ਸਿੰਘ ਤੇ ਮੀਟੂ ਵਾਲੇ ਦੋਸ਼ ਲੱਗੇ ਤੇ ਫਿਰ ਉਸ ਟਾਈਮ ਨੋਟਿਸ ਕੱਢਿਆ ਗਿਆ, ਮੁੜ ਕੇ ਪੁੱਛਿਆ ਹੀ ਨਹੀਂ ਗਿਆ। ਸਾਲ 2 ਸਾਲਾਂ ਬਾਅਦ ਉਹ ਬੀਬੀ ਫਿਰ ਬੋਲ ਪਈ ਤੇ ਮੈਂ ਬੈਠੂਗੀ ਧਰਨੇ ਤੇ, ਉਸ ਤੋਂ ਬਾਅਦ ਫਿਰ ਵੀ ਕੁਛ ਨਹੀਂ ਹੋਇਆ। ਇਹ ਕਮਿਸ਼ਨ ਮਤਲਬ ਕਿ ਏਦਾਂ ਹੁੰਦਾ ਜਦੋਂ ਸਿਆਸੀ ਅਪੁਆਇੰਟਮੈਂਟ ਹੁੰਦੀ ਆ, ਸਿਆਸਤਦਾਨ ਕਰਦੇ ਆ ਤਾਂ ਬਹੁਤ ਹੱਦ ਤੱਕ ਤੇ ਫਿਰ ਪਾਰਟੀਆਂ ਦੇ ਸਮਰਥਕ ਹੀ ਜਾਂ ਲੀਡਰ ਹੁੰਦੇ ਆ। ਤਾਂ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਇਸ ਵੇਲੇ ਵਿਜੇ ਸੈਂਪਲਾਂ ਤੱਕ ਦਸਤਾਵੇਜ਼ ਦੇ ਕੇ ਪਹੁੰਚ ਕਰਨ ਦਾ ਮਾਮਲਾ ਹੈ, ਅਸਲ 'ਚ ਕਹਾਣੀ ਕੀ ਹੈ
ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ ਜਿਹੜਾ ਸਮੀਰ ਵਾਨਖੇੜੇ ਦਾ ਪਹਿਲਾ ਵਿਆਹ ਹੋਇਆ ਸੀ ਉਹ ਹੋਇਆ ਸੀਗਾ ਮੁਸਲਮ ਰੌਰੀਤਾ ਦੇ ਨਾਲ, ਤੇ ਇਹਦਾ ਨਿਕਾਹਨਾਮਾ ਜਿਹੜਾ ਸੀਗਾ ਉਹਦੇ ਵਿੱਚ ਬਤੌਰ ਮੁਸਲਮਾਨ ਉਹਦਾ ਨਾਮ ਦਰਜ ਸੀਗਾ। ਨਵਾਬ ਮਲਕ ਨੇ ਮੁੱਦਾ ਬੜਾ ਕਸੂਤਾ ਚੁੱਕਿਆ, ਉਹ ਕਹਿੰਦਾ ਕਿ ਕਮਾਲ ਦਾ ਬੰਦਾ ਆ ਕਿ ਹੈ ਮੁਸਲਮਾਨ ਆ, ਪਰ ਜਿਹੜੀ ਜੌਬ ਲਈ ਆ ਉਹ ਇਹਨੇ ਬਤੌਰ ਦਲਿਤ ਹਿੰਦੂ ਦਲਿਤ ਰਿਜ਼ਰਵੇਸ਼ਨ ਚ ਲਈ ਹੋਈ ਆ, ਤੇ ਸਿੱਧੇ ਤੌਰ ਤੇ ਕਿਸੇ ਦੀ ਹੱਕ ਮਾਰੀ ਆ, ਕਿਉਂਕਿ ਮੁਸਲਮਾਨ ਰਿਜ਼ਰਵੇਸ਼ਨ ਦਾ ਹੱਕਦਾਰ ਨਹੀਂ ਹੈ। ਇਹ ਨੋਟ ਕਰਿਓ ਚੀਜ਼ ਜੀ। ਇਹਦੇ ਚ ਮੇਰੇ ਖਿਆਲ ਦੇ ਨਾਲ ਇੱਕ ਹਿੰਦੂ, ਬੋਧੀ ਤੇ ਸਿੱਖ ਇਹੀ ਰਿਜ਼ਰਵੇਸ਼ਨ ਦੇ ਹੱਕਦਾਰ ਨੇ। ਇਹ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੱਸ ਦੇਵਾਂ ਤਾਂ ਉਹ ਕਹਿੰਦੇ ਕਿ ਬਾਏ ਲਾਅ ਇਹ ਜੌਬ ਹੀ ਨਹੀਂ ਸੀ ਹਾਸਲ ਕਰ ਸਕਦਾ। ਹੁਣ ਦੇਖੋ ਇਹ ਅਦਾਲਤ ਚ ਵੀ ਚਲੇ ਗਿਆ, ਉੱਥੇ ਭਾਜਪਾ ਦੇ ਲੀਡਰਾਂ ਕੋਲੇ ਵੀ ਚਲੇ ਗਿਆ, ਕਿਸੇ ਨੇ ਬਾਹ ਵੀ ਫੜੀ, ਨਵਾਬ ਮਲਕ ਹੈ ਜਿਹੜਾ ਉਹ ਰੁਕਦਾ ਨਹੀਂ ਪਿਆ। ਹੁਣ ਇਹ ਹੋ ਸਕਦਾ ਹੈ ਕਿ ਕੱਲ ਨੂੰ ਸਾਂਪਲਾ ਸਾਹਿਬ ਇੰਟਰਵੀਨ ਕਰਨ, ਸੱਦ ਲੈਣ ਕਮਿਸ਼ਨਾਂ ਦਾ, ਤੁਹਾਨੂੰ ਪਤਾ ਹੀ ਇਸ ਤਰ੍ਹਾਂ ਦਾ ਇੱਕ ਦਬਾਅ ਬਣ ਜਾਂਦਾ ਆ। ਸੋ ਇਹਨੇ ਵਾਨਖੜੇ ਨੇ ਇੱਥੇ ਕਾਗਜ਼ ਕੱਢ ਕੇ ਦੱਸੇ ਨੇ ਕਿ ਆਹ ਦੇਖੋ ਭਾਈ ਮੈਂ ਵਾਕਿਆ ਹੀ ਐਸੀ ਹਾਂ, ਵਾਕਿਆ ਹੀ ਐਸੀ ਹਾਂ। ਪਰ ਇਹ ਕਮਾਲ ਦੀ ਗੱਲ ਹੈ ਕਿ ਵੈਸੇ ਤੁਸੀਂ ਵਿਆਹ ਕਰਾਉਣ ਵੇਲੇ ਆਪਣਾ ਧਰਮ ਕੋਈ ਹੋਰ ਦੱਸ ਰਹੇ ਹੋ। ਇਹ ਠੀਕ ਉਸੇ ਤਰ੍ਹਾਂ ਹੀ ਆ ਮਾਮਲਾ ਜਿਵੇਂ ਧਰਮਿੰਦਰ ਵਾਲਾ ਮਸਲਾ। ਧਰਮਿੰਦਰ ਕਾਗਜ਼ੀ ਪੱਤਰੀ ਤੇ ਉਹ ਮੁਸਲਮਾਨ ਨਹੀਂ ਹੈ, ਪਰ ਹੇਮਾ ਮਾਲਿਨੀ ਦੇ ਨਾਲ ਸ਼ਾਦੀ ਰਚਾਉਣ ਵਾਸਤੇ ਬਣ ਗਿਆ। ਇਹੋ ਜਿਹਾ ਮਾਮਲਾ ਸਮੀਰ ਵਾਨਖੇੜੇ ਦਾ। ਪਰ ਇਹਦੇ ਚ ਇੱਕ ਐਂਗਲ ਹੋਰ ਵੀ ਤੁਸੀਂ ਰੱਖ ਸਕਦੇ ਹੋ ਕਿ ਲਵ ਜਹਾਜ਼ ਦਾ ਤਾਂ ਬੜਾ ਰੌਲਾ ਪਾਉਂਦੇ ਆ ਕਿ ਇਸ ਤਰ੍ਹਾਂ ਇਹਨਾਂ ਦੇ ਬੰਦੇ ਨੂੰ ਕਰਨਾ ਕਿ ਤੁਸੀਂ ਕਿਸੇ ਮੁਸਲਮਾਨ ਫੈਮਿਲੀ ਦੇ ਨਾਲ ਜਦੋਂ ਰਿਸ਼ਤੇ 'ਚ ਜਾਂਦੇ, ਸਾਥ 'ਚ ਜਾਂਦੇ ਹੋ, ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਜੋ ਵੀ ਮਾਨਤਾਵਾਂ ਨੇ ਮੁਸਲਮਾਨਾਂ ਦੀਆਂ ਉਹ ਫੋਲੋ ਕਰਦੇ ਆ। ਬਾਅਦ ਦੇ ਵਿੱਚ ਤੁਸੀਂ ਕਹਿੰਦੇ ਕਿ ਨਹੀਂ ਲੈਂਦੇ, ਅਸੀਂ ਤਾਂ ਹਿੰਦੂ ਆ, ਗੱਲ ਇਹ, ਕਿਉਂਕਿ ਇਹਦੀ ਮਾਂ ਮੁਸਲਮਾਨ ਸੀ ਸਮੀਰ ਦੀ ਤੇ ਪਿਓ ਹਿੰਦੂ ਸੀ। ਹੁਣ ਪਿਓ ਦਾਵਾ ਕਰਦਾ ਕਿ ਮੈਂ ਤਾਂ ਮੁਸਲਮਾਨ ਹੀ ਰਿਹਾ, ਮੇਰੇ ਕੋਲ ਤੇ ਜੋ ਮਰਜ਼ੀ ਲਿਖਾ ਲਓ, ਜੋ ਮਰਜ਼ੀ ਪੁੱਛੋ, ਮੈਂ ਤਾਂ ਹਿੰਦੂ ਰਿਹਾ, ਮਾਂ ਮੁਸਲਮਾਨ ਹੈ। ਹੁਣ ਇਸ ਤਰ੍ਹਾਂ ਦਾ ਕੰਪਲੀਕੇਟਡ ਜਿਹਾ ਮਸਲਾ ਬਣ ਗਿਆ ਵਾ। ਤੇ ਇਸ ਕਰਕੇ ਇਹ ਮੇਰੇ ਖਿਆਲ ਦੇ ਨਾਲ ਇੱਥੇ ਆਇਆ ਕਿ ਸ਼ਾਇਦ ਨਵਾਬ ਮਲਿਕ ਤੋਂ ਮੇਰੀ ਜਾਨ ਛੁੱਟ ਜਾਵੇ। ਜੀ ਜੀ। ਵੇਖੋ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਰੋਸ ਮਾਰਚ। ਹਾਂਜੀ ਦੇਖੋ ਮਸਲਾ ਇਹ ਹੈ ਕਿ ਰੋਸ ਮਾਰਚ ਕੀਤੇ ਜਾ ਰਹੇ ਨੇ, ਅਫਸੋਸ ਮਾਰਚ ਵੀ ਕੀਤੇ ਜਾ ਰਹੇ ਨੇ ਕਿ ਸਾਡਾ ਪੰਜਾਬ ਜਿਹਦੇ ਵਿੱਚ ਭਾਸ਼ਾ ਐਕਟ ਲਾਗੂ ਆ ਤੇ ਉਹ ਹੀ ਚੰਗੀ ਤਰ੍ਹਾਂ ਪੰਜਾਬੀ ਲਾਗੂ ਨਹੀਂ ਕਰਵਾ ਸਕਿਆ। ਬੜੀਆਂ ਚੀਜ਼ਾਂ ਨੇ, ਬਹੁਤ ਮੁਸ਼ਕਲਾਂ ਨੇ, ਕਈ ਵਾਰ ਆਪਾਂ ਗੱਲਾਂ ਬਾਤਾਂ ਕੀਤੀਆਂ। ਤੇ ਜਿਹੜਾ ਮਾਰਚ ਕੀਤਾ ਗਿਆ ਪੰਜਾਬੀ ਮੰਚ ਵੱਲੋਂ, ਇਹਨਾਂ ਦੀ ਅਗਵਾਈ 'ਚ ਸੈਕਟਰ 19 ਤੋਂ ਸੈਕਟਰ 17 ਤੱਕ ਇਹ ਰੋਸ ਮੁਜ਼ਾਹਰਾ ਜਿਹੜਾ ਕੀਤਾ ਗਿਆ, ਇਹਦੇ 'ਚ ਲੱਖਾ ਸਿਧਾਣਾ, ਇੱਕ ਹੋਰ ਵਿਦਿਆਰਥਣ ਆਗੂ ਹੈ ਮਨਪ੍ਰੀਤ ਕੌਰ, ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਇੱਕ ਰੋਸ ਮਾਰਚ ਕੀਤਾ। ਕਹਿੰਦੇ ਕਿ ਚੰਡੀਗੜ੍ਹ ਵਾਸੀਆਂ ਲਈ ਕਾਲਾ ਦਿਨ ਹੈ, ਕਿਉਂਕਿ ਚੰਡੀਗੜ੍ਹ ਪੰਜਾਬ ਦੇ 28 ਪਿੰਡਾਂ ਨੂੰ ਜਾ ਕੇ ਬਣਾਇਆ ਗਿਆ ਸੀ, ਪਰ ਉੱਥੇ ਲਗਾਤਾਰ ਪੰਜਾਬੀ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਦੇਖੋ ਇਹ ਸੱਚ ਆ, ਹਕੀਕਤ ਆ। ਚੰਡੀਗੜ੍ਹ ਛੱਡੋ, ਤੁਸੀਂ ਜੇ ਮੁਹਾਲੀ ਜਾਓਗੇ, ਜਿਹੜਾ ਵੀ ਤੁਹਾਡਾ ਕੋਈ ਰਿਐਲੇਟਿਵ ਰਹਿੰਦਾ, ਤੁਸੀਂ ਮੁਹਾਲੀ 'ਚ, ਚੰਡੀਗੜ੍ਹ ਤਾਂ ਹੁਣ ਵੈਸੇ ਛੱਡੋ, ਕਿਉਂ ਛੱਡਣਾ ਤਾਂ ਕਾਹਤੋਂ, ਆਪਾਂ ਆਪਣੀ ਰਾਜਧਾਨੀ ਆ। ਪਰ ਕਹਿਣ ਦਾ ਮਤਲਬ ਇਹ ਹੈ ਕਿ ਜੇ ਪੰਜਾਬੀ ਦੀ ਗੱਲ ਕਰੋਗੇ ਨਾ ਤੁਸੀਂ, ਮੁਹਾਲੀ ਦੇ ਜਿਹੜੇ ਬੱਚੇ ਨੇ, ਕਿਉਂਕਿ ਹੁਣ ਸਾਰਾ ਕੁਛ ਹੈ ਤੇ ਕਲਚਰ ਵੀ ਤਾਂ ਉਹ ਚੰਡੀਗੜ੍ਹ ਦੇ ਰੰਗ 'ਚ ਹੀ ਰੰਗੇ ਹੋਏ ਆ ਨਾ। ਜੇ ਤੁਸੀਂ ਦੇਖੋਗੇ ਤਾਂ ਬੱਚੇ ਘਰ ਦੇ ਵਿੱਚ ਵੀ ਤੁਹਾਨੂੰ ਆਮ ਤੌਰ ਤੇ ਪੰਜਾਬੀ 'ਚ ਗੱਲ ਕਰਦੇ ਨਹੀਂ ਮਿਲੂਗੇ। ਇਹ ਮੇਰਾ 1-2 ਥਾਂ ਦਾ ਪਰਸਨਲ ਐਕਸਪੀਰੀਅੰਸ ਹੈ ਤੇ ਮੈਂ ਟੋਕਿਆ ਵੀ ਜਿਹੜੇ ਵੀ ਮੇਰੇ ਸਕੇ ਸੰਬੰਧੀ ਸਨ ਕਿ ਨਹੀਂ ਠੀਕ ਆ, ਤੁਸੀਂ ਬੱਚੇ ਨੂੰ ਹਿੰਦੀ, ਮੈਂ ਵੀ ਹਿੰਦੀ ਬੋਲ ਲੈਣਾ, ਥੋੜੀ ਬਹੁਤੀ ਹਿੰਦੀ ਪੜ੍ਹੇ ਵੀ ਆ ਮੈਂ, ਅੱਗੇ ਵੀ ਤੁਹਾਨੂੰ ਗੱਲ ਦੱਸੀ ਹੈ ਕਿ ਸਾਡਾ ਤਾਂ ਇਲਾਕਾ ਹੀ ਜਿਹੜਾ ਕੱਦੂ ਖੇੜਾ ਕਰੂ ਨਵੇੜਾ, ਉਹ ਇਹੀ ਤਾਂ ਘੇੜਾ ਸੀਗਾ ਨਾ ਕਿ ਸਾਡੇ ਸਾਰੇ ਪਿੰਡ ਜਿਹੜੇ ਜਾ ਵੜਦੇ, ਕਿਉਂਕਿ ਇੱਥੇ ਜ਼ਿਆਦਾਤਰ ਪਿਛਲੇ ਪਾਸੇ ਸਾਡੇ ਪਿੰਡਾਂ ਤੋਂ ਹਿੰਦੀ ਭਾਸ਼ਾਈ ਲੋਕ ਜ਼ਿਆਦਾ ਰਹਿੰਦੇ ਨੇ। ਤਾਂ ਖੈਰ ਅੱਛਾ, ਹੁਣ ਇਹ ਆ ਕਿ ਬੱਚੇ ਨੂੰ ਆਪਾਂ ਜੇ ਘਰ 'ਚ ਵੀ ਨਾ ਟੋਕਾਂਗੇ, ਘਰ 'ਚ ਵੀ ਉਹਨੂੰ ਮਾਂ ਬੋਲੀ ਨਹੀਂ ਦੇਵਾਂਗੇ ਤਾਂ ਫਿਰ ਤਾਂ ਬੇੜਾ ਗਰਕ ਹੀ ਆ। ਸੋ ਇਸ ਕਰਕੇ ਇਹ ਸਾਨੂੰ ਸੋਚਣਾ ਪਵੇਗਾ। ਚੰਡੀਗੜ੍ਹ ਦੇ ਵਿੱਚ ਤਾਂ ਦੇਖੋ 60-40 ਵਾਲੀ ਰੇਸ਼ੋ ਜਿਹੜੀ ਆ ਉਹਦੀ ਫੋਲੋ ਹੋ ਰਹੀ,
ਉੱਥੇ ਜਿਹੜੇ ਸਾਡੇ ਪੰਜਾਬੀ ਅਧਿਆਪਕਾਂ ਦੀਆਂ ਪੋਸਟਾਂ ਉਹ ਨਹੀਂ ਪੂਰੀਆਂ ਹੁੰਦੀਆਂ। ਬਹੁਤ ਕੁਛ ਆ, ਬਹੁਤ ਕੁਛ ਆ। ਤਾਂ ਇਹ ਤੇ ਆ ਕਿ ਇੱਕ ਤਾਂ ਸਮਾਜਿਕ ਪੱਧਰ ਤੇ ਹੋਰ ਉਪਰਾਲੇ ਕਰਨ ਦੀ ਲੋੜ ਆ। ਦੂਜਾ ਇਹ ਆ ਕਿ ਮੁਹਾਲੀ ਕਾਹਤੋਂ ਛੱਡ ਰਹੇ ਹੋ? ਮੁਹਾਲੀ ਦੇ ਵਿੱਚ ਵੀ ਜਾ ਕੇ ਦੇਖੋ ਕਿ ਬੱਚਿਆਂ ਦਾ ਜਿਹੜਾ ਮਾਂ ਬੋਲੀ ਦੇ ਪੱਖੋਂ ਬਹੁਤਾ ਜ਼ਿਆਦਾ ਵਿਕਾਸ ਨਹੀਂ ਹੋ ਰਿਹਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਹਾਨੂੰ ਰੁਜ਼ਗਾਰ ਮੁਖੀ ਬਣਾਉਣੀ ਪਏਗੀ ਬੋਲੀ। ਰੁਜ਼ਗਾਰ ਮੁਖੀ ਜਦੋਂ ਬੋਲੀਆਂ ਬਣਦੀਆਂ ਉਦੋਂ ਹੀ ਅਸਲੀ ਕਹਿ ਲਓ ਕਿ ਵਿਕਾਸ ਹੁੰਦਾ ਹੈ। ਤਾਂ ਇਹ ਆ ਕਿ ਮੈਨੂੰ ਹਮੇਸ਼ਾ ਇੱਕ ਮਾਣ ਰਿਹਾ ਔਰ ਇਸ ਗੱਲ ਦਾ ਨਾਜ਼ ਰਹੇਗਾ ਵੀ ਕਿ ਜਦ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਨ੍ਹਾਂ ਨੂੰ ਆਪਾਂ ਜੁਗੋ ਜੁਗਾ ਟੱਲ ਕਹਿੰਦੇ ਆ, ਉਦੋਂ ਤੱਕ ਪੰਜਾਬੀ ਨੂੰ ਜਾਂ ਗੁਰਮੁਖੀ ਨੂੰ ਕੋਈ ਖਤਰਾ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਸਮਝਦੇ ਹੋ ਨਾ ਗੱਲ? ਪਰ ਗੱਲ ਇਹ ਆ ਕਿ ਹੇਠਲੇ ਪੱਧਰ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾਲ ਨਹੀਂ ਜੋੜ ਪਾ ਰਹੇ। ਜੋ ਅਸੀਂ ਠੇਠ ਤਾਂ ਉਹਨਾਂ ਨੂੰ ਦੇ ਸਕਦੇ ਹਾਂ, ਜੋ ਸੱਭਿਆਚਾਰ ਦੇ ਵਿੱਚ ਸਾਡੇ ਅਖੌਤਾਂ ਨੇ, ਮੁਹਾਵਰੇ ਨੇ, ਕਹਾਣੀਆਂ ਨੇ, ਕਹਾਵਤਾਂ ਨੇ, ਅਸੀਂ ਉਹਨਾਂ ਤੋਂ ਵਿਰਵੇ ਕਰ ਰਹੇ ਹਾਂ। ਪੰਜਾਬੀ ਤੇ ਚਲੋ ਟੁੱਟੀ ਭੱਜੀ ਬੋਲਣਗੇ, ਪਰ ਜੋ ਇੱਕ ਅਮੀਰ ਵਿਰਾਸਤ ਹੈ ਨਾ ਬੋਲੀ ਦੀ, ਉਹ ਸਾਡੀ ਇਹਨਾਂ ਸ਼ਹਿਰਾਂ 'ਚ ਤਕਰੀਬਨ ਕਹਿ ਲਓ ਲੋਪ ਹੋਣ ਦੇ ਕੰਢੇ ਤੇ ਆ। ਸਾਨੂੰ ਉਹ ਚੀਜ਼ਾਂ ਸਮਾਜਿਕ ਪੱਧਰ ਤੇ ਜਾਂ ਸਰਕਾਰੀ ਦਰਬਾਰੇ ਪੱਧਰ ਤੇ ਸਾਰੇ ਪਾਸੋਂ ਕਰਨੀਆਂ ਪੈਣਗੀਆਂ। ਅੱਛੀ ਗੱਲ ਆ, ਪੰਜਾਬੀ ਪ੍ਰੇਮੀ ਜੁੜ ਰਹੇ ਨੇ, ਯਾਦ ਕਰ ਰਹੇ ਨੇ ਕਿ ਸਾਡੇ ਪੰਜਾਬ ਨਾਲ ਕੀ ਹੋਇਆ, ਵਧੀਆ ਗੱਲ ਆ। ਪਰ ਹੋਰ ਵੀ ਡੂੰਘਾਈ ਦੇ ਵਿੱਚ ਜਾ ਕੇ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ। ਔਰ ਇਸ ਤੋਂ ਇਲਾਵਾ ਕਹਿ ਲਓ ਕਿ ਪ੍ਰੋਗਰਾਮ ਜਿਹੜੇ ਉਲੀਕ ਕੇ ਅਮਲ 'ਚ ਲਿਆਉਣੇ ਉਹ ਵੀ ਜ਼ਰੂਰੀ ਹੈ। ਜੀ ਜੀ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਕੇਜਰੀਵਾਲ ਤੇ ਠੋਕਤਾ ਜੀ ਕੇਸ। ਦੇਖੋ, ਅਰਵਿੰਦ ਕੇਜਰੀਵਾਲ ਤੇ ਕੇਸ ਬੜੇ ਹੋਏ ਆ ਤੇ ਇਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਸਾਡੇ ਸਾਹਮਣੇ ਹੀ ਆ, ਸਾਡੇ ਸਾਹਮਣੇ ਹੀ ਹੈ ਕਿ ਕਿਵੇਂ ਇਹਨਾਂ ਨੇ ਮਾਫੀਆਂ ਮੰਗੀਆਂ। ਤੁਹਾਨੂੰ ਯਾਦ ਹੋਣਾ ਅਰੁਣ ਜੇਤਲੀ ਤੋਂ ਵੀ ਮਾਫੀ ਮੰਗ ਲਈ ਸੀ ਇਹਨਾਂ ਨੇ ਫਿਰ ਵਿਕਰਮ ਮਜੀਠੀਆ ਤੋਂ ਵੀ ਮਾਫੀ ਮੰਗੀ ਸੀਗੀ। ਸੋ ਇਸ ਕਰਕੇ ਜੋ ਜੌਹਰ ਨੂੰ ਪਤਾ ਆ ਕਿ ਇੱਕ ਸੂਤਾ ਕੰਮ ਹੋ ਜਾਊਗਾ। ਵੈਸੇ ਇੱਕ ਗੱਲ ਆ, ਮੈਂ ਨਾ ਮੰਨ ਗਿਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਸਮਰਥਕ ਹੋਏ ਜਾਣਾ, ਉਹਨੂੰ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਉਹਨੇ ਗੱਲਾਂ 'ਚੋਂ ਗੱਲ ਕੱਢ ਲੈਣੀ, ਉਹ ਨਹੀਂ ਕਾਬੂ ਹੁੰਦੇ। ਅੱਛਾ, ਪਰ ਇੱਕ ਨਾ ਜੇ ਆਪਾਂ ਗੱਲ ਕਰੀਏ ਵੈਸੇ ਰਾਜਨੀਤੀ ਦੀ, ਵੇਖੋ ਕਿੰਨੇ ਚਲਾਕ ਨੇ। ਉਦੋਂ ਕਹਿੰਦੇ ਕਿ ਕੇਜਰੀਵਾਲ ਸਾਹਿਬ ਦਾ ਨਾ ਸਮਾਂ ਬੜਾ ਕੀਮਤੀ ਹੈ ਜੀ, ਸਮਾਂ ਬੜਾ ਕੀਮਤੀ, ਤਰੀਕਾ ਦੇ ਵਿਚਾਰਾ ਕਿੱਧਰ ਆਊਗਾ। ਤੇ ਹੁਣ ਜੇ ਉਹਨੇ ਬਿਜਲੀ ਦਾ ਲਾਭ ਕਰਨਾ ਤਦ ਵੀ ਇੱਥੇ, ਸੇਵਾ ਸਿੰਘ ਸੇਖਵਾ ਨੂੰ ਜੇ ਪਾਰਟੀ 'ਚ ਸ਼ਾਮਲ ਕਰਨਾ ਸੀਗਾ ਤਾਂ ਵੀ ਇੱਥੇ। ਮਤਲਬ ਕਿ ਹਰੇਕ ਤੀਜੇ ਦਿਨ ਜਿਹੜਾ ਬੰਦਾ ਪੁੱਛੇ ਕਿ ਹੁਣ ਛੁੱਟੀ ਤੇ ਆ ਗਿਆ ਸੀ, ਹੁਣ ਕਿਵੇਂ ਟਾਈਮ ਨਿਕਲਦਾ? ਵੋਟਾਂ ਵੇਲੇ ਵੀ ਤਾਂ ਟਾਈਮ ਨਿਕਲਦਾ ਹੈ। ਤੇ ਜਦੋਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸਟੈਂਡ ਕਰੋ, ਫਿਰ ਤੁਹਾਡੇ ਲਈ ਇਤਬਾਰ ਕੌਣ ਕਰੇਗਾ? ਅੱਛਾ, ਦੂਜੀ ਗੱਲ ਇਹ ਆ ਕਿ ਦੇਖੋ ਉਦਾਂ ਕੇਜਰੀਵਾਲ ਸਾਹਿਬ ਕਹਿੰਦੇ ਕਿ ਮੈਂ ਬੜਾ ਹੋਮਵਰਕ ਕਰਕੇ ਬਹਿਣਾ ਪ੍ਰੈਸ ਕਾਨਫਰੰਸ 'ਚ, ਤੇ ਜਦੋਂ ਤੁਸੀਂ ਕਿਸੇ ਤੇ ਇਸ ਤਰ੍ਹਾਂ ਨਿੱਜੀ ਕੋਈ ਹਮਲਾ ਕਰਨਾ ਹੈ, ਘੱਟੋ ਘੱਟ ਉੱਥੇ ਤੁਹਾਡੇ ਸਾਹਮਣੇ 36 ਵਪਾਰੀ ਬੈਠੇ ਸੀ, 2 ਉੱਥੇ ਬਿਠਾ ਲੈਂਦੇ ਨਾਲ ਕਿ ਹਾਂ ਭਾਈ ਆਹ ਦਿੰਦੇ ਰਹੇ ਨੇ, ਆਹ ਦਿੰਦੇ ਰਹੇ ਨੇ, ਨਾਲੇ ਤਾਂ ਗੱਲ ਸਟੈਬਲਿਸ਼ ਹੁੰਦੀ ਤੇ ਨਾਲੇ ਇਹਨਾਂ ਚੱਕਰਾਂ 'ਚ ਤੁਸੀਂ ਬਚਦੇ। ਕਿ ਬੰਦੇ ਇਕੱਠੇ ਕਰੋ, ਸਬੂਤ ਇਕੱਠੇ ਕਰੋ, ਪ੍ਰੈਸ ਕਾਨਫਰੰਸ ਦੇ ਵਿੱਚ ਨਸ਼ਰ ਕਰੋ ਕਿ ਯਾਰ ਆਹ ਟੈਕਸ ਜਾਂਦਾ। ਕਹਿਣ ਨੂੰ ਤੇ ਬਥੇਰਾ ਕੁਛ ਇਹਨਾਂ ਦੇ ਆਪਣੇ ਪਾਰਟੀ ਦੇ ਬੰਦੇ ਵੀ ਕਹੀ ਜਾਂਦੇ ਆ, ਕਹਿਣ ਨੂੰ ਅਕਾਲੀ ਵੀ ਬਥੇਰਾ ਕੁਛ ਕਹੀ ਜਾਂਦੇ ਆ। ਮਨਪ੍ਰੀਤ ਬਾਦਲ ਦੀ ਕੋਠੀ ਦਾ ਰੌਲਾ ਪੈ ਰਿਹਾ ਬਠਿੰਡੇ ਦੇ ਵਿੱਚ, ਕੋਈ ਜ਼ਮੀਨ ਜਿਹੜੀ ਆ ਆਮ ਰੇਟ ਨਾਲੋਂ ਜਿਹੜੀ ਸਰਕਾਰੀ ਜ਼ਮੀਨ ਆ ਉਹ ਬੜੀ ਸਸਤੀ ਦਿੱਤੀ ਗਈ। ਸੋ ਦੋਸ਼ ਜਿਹੜੇ ਉਹ ਲੱਗਦੇ ਨੇ ਰਾਜਨੀਤੀ ਦੇ ਵਿੱਚ। ਪਰ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨੇ ਆ, ਤਾਂ ਫਿਰ ਤੁਹਾਨੂੰ ਘੱਟੋ ਘੱਟ ਇਹਨਾਂ ਚੀਜ਼ਾਂ ਦਾ ਤਾਂ ਧਿਆਨ ਦੇਣਾ ਹੋਏਗਾ ਨਾ, ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਹੋਏਗਾ। ਜੀ ਜੀ ਜੀ। ਤੇ ਮਿੰਟੂ ਜੀ, ਖਬਰ ਆ ਰਹੀ ਹੈ ਜਿਹੜੇ ਦਿਓਲ ਹੁਣੀ ਜਿਹੜੇ ਹੈਗੇ ਨੇ ਅਟਾਰਨੀ ਜਨਰਲ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਹਾਂਜੀ, ਪਹਿਲਾਂ ਅਸਤੀਫੇ ਦੀ ਖਬਰ ਸੀ, ਹੁਣ ਕਹਿੰਦੇ ਆ ਕਿ ਅਸਤੀਫਾ ਨਹੀਂ ਹੋਇਆ। ਸੋ 2 ਤਰ੍ਹਾਂ ਦੇ ਦਾਅਵੇ ਆ ਰਹੇ, ਸਵੇਰੇ ਕਲੀਅਰ ਹੋਏਗਾ ਜੀ। ਪਹਿਲਾਂ ਇਹੀ ਖਬਰਾਂ ਚੱਲੀਆਂ ਸਨ, 2-3 ਘੰਟੇ ਲਗਾਤਾਰ ਖਬਰਾਂ ਚੱਲੀਆਂ ਨੇ, ਟ੍ਰਿਬਿਊਨ ਨੇ ਚਲਾਈ, ਅਜੀਤ ਨੇ ਚਲਾਈ, ਚੈਨਲਾਂ ਨੇ ਚਲਾਈ, ਸਾਰਿਆਂ ਨੇ ਖਬਰ ਚਲਾਈ ਆ। ਪਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਮਤਲਬ ਕੇਜੀ ਸਾਹਿਬ ਨੇ ਬਿਆਨ ਦਿੱਤਾ ਕਿ ਨਹੀਂ, ਮੇਰੇ ਤੋਂ ਨਾ ਤਾਂ ਅਸਤੀਫਾ ਮੰਗਿਆ ਗਿਆ ਨਾ ਮੈਂ ਦਿੱਤਾ।
ਜੀ ਚਲੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮਿੰਟੂ ਜੀ ਮਿਲਦੇ ਹਾਂ ਕੱਲ ਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA